ਕੰਮਾਂ ਦੀ ਕਰੂ ਆ ਕੋਈ ਮੈਂ ਨਹੀਂ ਤੈਨੂੰ ਗੱਲ ਕੀਤੀ ਆ ਕਰ ਹਾਂ ਮਸ਼ੇਰ ਹਰ ਵੇਲੇ ਗੁੱਸਾ ਤਾਂ ਤੇਰੇ ਇਹਨਾਂ ਨੱਕ ਤੇ ਰਹਿੰਦਾ ਹੈ। ਹਲਾ ਤੂੰ ਅਗਲੀਆਂ ਕਹਾਣੀਆਂ ਨੂੰ ਤੇ ਫਿਲਮਾਂ ਨੂੰ ਨਾ ਪਾ ਮੈਨੂੰ ਤੂੰ ਇਹ ਦੱਸੋ ਬਈ ਸੋਚਿਆ ਕੀ ਏ ਜਿਹੜੀ ਗੱਲ ਤੈਨੂੰ ਮੈਂ ਕੀਤੀ ਆ ਕੀ ਮੈਂ ਸੋਚਣਾ ਹੈ ਤੇ ਕੀ ਸੋਚਾਂ? ਤੂੰ ਆਂਦਾ ਹੋਇਆ ਬਈ ਵਿਰਾਹ ਛੱਡ ਤੇ ਮੈਨੂੰ ਰੱਖ, ਇਹ ਕਿਵੇਂ ਹੋ ਸਕਦਾ ਹੈ? ਅੱਛਾ ਇਹ ਜਿਹੜੀਆਂ ਸ਼ਾਦੀ ਕਰੇਂਦੀਆਂ ਨਾ ਉਹ ਕੀ ਵਿਰਾਹ ਨਾਲ ਪਾਕ ਦੇ ਬੱਦੀ ਵਧੀਆਂ ਹੁੰਦੀਆਂ ਨਾ? ਪੱਗ ਦੇ ਨਾਲ ਬੱਧੀ ਕੇ ਨਹੀਂ ਵਧੀਆਂ ਹੁੰਦੀਆਂ। ਬਰਲ ਇਹ ਹੈ ਕਿ ਜਦੋਂ ਮਾਂ ਪਿਓ ਮਰ ਜਾਵੇ ਨਾ ਤੇ ਭੈਣਾਂ ਹੀ ਵਿਰਾਵਾਂ ਦੀ ਮਦਦ ਕਰਦੀਆਂ ਤੇ ਉਹਨਾਂ ਦੇ ਨਾਲ ਤੇ ਮੋੜ ਜਨਾਬ ਸ਼ਾਦੀ ਨਾ ਕਰਿਆ ਵਿਰਾਵਾਂ ਦੀ ਬਣ ਕੇ ਬੈਠੀ ਰਵੇ ਆ। ਹੁਣ ਚੇਂਜ ਹੋ ਗਿਆ, ਅੱਗੇ ਤੇ ਇੰਜ ਕੋਈ ਨਾ। ਪਹਿਲੇ ਦੇ ਤਾਂ ਤੋ ਆਖਿਆ ਮੈਂ ਘਰ ਜਵਾਈ ਬਣ ਕੇ ਰਾਸਾਂ, ਤੇਰੀ ਸਾਰੀ ਜ਼ਿੰਮੇਵਾਰੀ ਚੇਸਾ ਤੇਰੇ ਭੈਣਾਂ ਵਿਰਾਵਾਂ ਦੀ। ਮੈਂ ਇੱਥੋਂ ਨਾ ਚਮਦੀ ਹੁਣ ਤੇ ਨਾ ਮੈਂ ਇੱਥੇ ਰਹਿ ਸਕਦਾ। ਮੈਨੂੰ ਹੁਣ ਜ਼ਾਹਰ ਲੱਗਦਾ ਹੀ ਇਹ ਘਰ। ਹਲਾ ਉਹ ਕਿਉਂ ਜ਼ਾਹਰ ਲੱਗਦਾ ਈ? ਦੋ ਤੇਰੇ ਵਾਸਤੇ ਕੜੇ ਪਏ ਹੁੰਦੇ ਆ, ਫਰੂਟ ਤੇਰੇ ਵਾਸਤੇ ਆਏ ਪਏ ਹੁੰਦੇ ਆ। ਗੇਣ ਲਾ ਲਕਾ ਕੇ ਨਾ ਚੁੱਪ ਕਰਕੇ ਤੇ ਹੁਣ ਪਿੱਛੂ ਗੇਣ ਲਾ ਸ਼ੁਰੂ ਹੋ ਜਾ। ਤੇਰੇ ਪੇਕਿਆਂ ਦਾ ਖਾ ਕੇ ਤੇ ਮੈਂ ਵੱਡਾ ਹੋਇਆ ਐਡਾ। ਆ ਮੇਰੀ ਉਮਰ ਐਡੀ ਜਿਹੜੀ ਹੈ ਨਾ ਇਹ ਤੇਰੇ ਪੇਕਿਆਂ ਦਾ ਖਾ ਕਿਉਂ ਆ? ਚੁੱਪ ਕਰ ਮੇਰੀ ਗੱਲ ਸੁਣ ਲੈ। ਐਡਾ ਵੱਡਾ ਹੋਇਆ ਬੈਠਾ ਨਾ ਮੈਂ ਤੇ ਮੈਂ ਆਪਣੇ ਮਾਂ ਪਿਓ ਦਾ ਖਾ ਕਿਉਂ ਆ? ਮੈਂ ਇਹ ਨਹੀਂ ਆਂਦੀ ਪਈ ਤੂੰ ਮੇਰੇ ਪੇਕਿਆਂ ਦਾ ਖਾ ਕੇ ਵੱਡਾ ਹੋਇਆ, ਸਮਝ ਆਈ ਨਾ? ਰਨ ਬਣੀ ਵਧੀਆ ਜਿਹੜਾ ਕੁਝ ਤੂੰ ਇੱਥੇ ਖਾਂਦਾ ਪੀਂਦਾ ਨਾ ਉਹ ਤਾਂ ਮੇਰੇ ਪੱਲੂ ਹੈ ਨਾ। ਤੇਰੇ ਪੱਲੂ? ਭਾਂਡੇ ਤਾਂ ਮੈਂ ਮੁਲਕ ਤੇ ਧੋਂਦੀ ਆ, ਪੈਸਾ ਤਾਂ ਮੇਰਾ। ਮੋੜ ਬਿਹਤਰ ਤਾਂ ਯੂ ਨਾ ਕਿਹੜੇ ਹੋ ਤੂੰ ਮੇਰੇ ਵਾਸਤੇ ਫਰੂਟ ਚਾਹ ਕੇ ਲੈ ਆਉਂਦਾ? ਤਾਨੇ ਮਾਰਨੇ ਛੱਡ ਦੇ। ਬਿਹਤਰ ਤਾਂ ਇਨਾ ਤਾਨਿਆਂ ਦੀ ਵਜ੍ਹਾ ਤੂੰ ਸ਼ਾਇਦ ਤੇਰਾ ਮੇਰਾ ਘਰ ਵਸੇ ਹੀ ਨਾ ਤੇ ਉੱਜੜ ਜਾਵੇ। ਅਮਨ ਸ਼ੇਰ ਬਸ ਕੀਤੀ ਕਰ, ਸਮਝ ਆਈ ਨਾ? ਨਾ ਤੈਨੂੰ ਮੇਰੀ ਜੁੱਤੀ ਦੀ ਪਰਵਾਹ, ਨਾ ਤੈਨੂੰ ਮੇਰੇ ਕੱਪੜੇ ਦੀ ਪਰਵਾਹ, ਨਾ ਤੋ ਕਦੀ ਮੇਰੇ ਕੋਲ ਇਹ ਪੁੱਛਿਆ ਵੀ ਨਾਦੀਆ ਮੋਈ ਹੈ ਜੀਵੀ ਹੈ, ਆਇਆ ਰਾਤ ਗੁਜ਼ਾਰੀ ਤੇ ਚਲੋ ਜੀ। ਨਹੀਂ ਜਨਾਬ ਹੋਰਾਂ ਦੇ ਤਾਂ ਮੈਂ ਐਂ ਕਦਮਾਂ ਦੇ ਵਿੱਚ ਵੜ ਕੇ ਬੈਠਾ ਰਵਾਂ। ਜਨਾਬ ਹੋਰੀ ਤੇ ਮੂੰਹ ਚੋਂ ਗੱਲ ਕੱਢਣ ਤੇ ਪਹਿਲੇ ਪੂਰੀ ਹੋਈ ਖਲੋਤੀ ਹੋਵੇ। ਮੈਂ ਐਡਾ ਲੈਣ ਲਾੜ ਤੇ ਰਹੀਸਾਂ ਦਾ ਕੋਈ ਨਹੀਂ ਆ। ਮੈਂ ਕੀਰੇ ਮਾਂ ਪਿਓ ਦਾ ਹਾਂ ਉਸ ਲੰਨੀ ਆ ਕੋਈ ਨਾ ਯੂ ਦਿਸਦਾ ਪਿਆ। ਮੈਨੂੰ ਪਤਾ ਹੈ ਕੀਰਾ ਸਿਰਫ ਤੂੰ ਮੇਰੀ ਜ਼ਾਤ ਵਾਸਤੇ ਬਣਿਆ ਹੋਇਆ ਹੈ। ਨਹੀਂ ਹੁਣ ਤੇਰੇ ਕੋਲ ਕੋਈ ਮੰਗੇ ਨਾ ਵੀ ਸਾਨੂੰ ਲੱਖ ਰੁਪਈਆ ਚਾਹੀਦਾ ਤੋ ਇਹ ਇਤਨੀ ਦੇਰ ਚ ਕਰਕੇ ਦੇ ਛੱਡ। ਉਹ ਮੇਰੇ ਕੋਲ ਲੱਖ ਪੁੱਜਾ ਹੀ ਕੋਈ ਨੂੰ ਕੋਈ ਆਖੇ ਮੈਨੂੰ ਲੱਖ ਲਾਨਤ ਚਗਾਤੋ ਉਹ ਵੀ ਦੇਵਣ ਵਾਸਤੇ ਮੇਰੇ ਕੋਲ ਕਾਈ ਨੂੰ ਕਿਉਂਕਿ ਮੈਂ ਸਭ ਤੋਂ ਵੱਡੀ ਲਾਨਤ ਬਣੀ ਵਧੀਆਂ ਇੱਥੇ ਤੇਰੇ ਪੇਕਿਆਂ ਦੇ ਬੂਹੇ ਤੇ ਬਹਿ ਕੇ। ਮੈਂ ਤਾਂ ਛੱਡ ਮੈਂ ਕਾਈ ਗੱਲ ਮਤਲਬ ਤਾਂ ਸ਼ਾਇਦ ਤੈਨੂੰ ਪਤਾ ਹੀ ਹੋਣਾ। ਆਇਆ ਵੱਡਾ ਗੱਲਾਂ ਕਰਨ ਵਾਲਾ, ਪਹਿਲੇ ਦੇ ਨਾਂ ਲਿਖ ਕੇ ਦੇਵਿਆ ਤੇ ਦੂਈ ਗੱਲ ਮਤਲਬ ਦਾ ਤਾਂ ਤੈਨੂੰ ਪਤਾ ਹੀ ਹੋਣਾ। ਘਰ ਜਵਾਈ ਉਹ ਨਾਈ ਦਾ ਨਾਈ। ਭੌਕ ਬੰਦ ਕਰ, ਮੈਂ ਤੇਰੇ ਮੱਥੇ ਹੀ ਨਹੀਂ ਲੱਗਣਾ ਚਾਹੁੰਦਾ। ਮੱਥਾ ਤੂੰ ਮੇਰੇ ਕਿਆ ਲੱਗਣਾ ਹੈ? ਹੁਣ ਤਿੱਕਰ ਮਾਲ ਖਾ ਕੇ ਲੱਕ ਕੇ ਤੇ ਹੁਣ ਆਂਦਾ ਪਿਆ ਮੈਂ ਤੇਰੇ ਮੱਥੇ ਹੀ ਨਹੀਂ ਲੱਗਣਾ ਚਾਹੁੰਦਾ। ਭੌਕਦੀ ਰਾ ਜਿੱਤੀਆਂ ਬੰਦਿਆਂ ਵਾਲੀ ਤੇਰੇ ਚ ਗੱਲ ਹੀ ਕਾਈ ਨਹੀਂ। ਟੇਕਾ ਬੂਆ ਨਾ ਤਾਂ ਬਕਵਾਸ ਕਰਦੀ ਆਏ ਆਪਣੇ ਖੱਪਨ ਵਿੱਚ ਆਈ ਲਈ ਜਾ ਜਿਹੜੇ ਅੰਦਰ ਪੈ ਨਹੀਂ, ਸਮਝ ਆਈ ਨਾ? ਜਿਹੜੀਆਂ ਖੇੜੀਆਂ ਪਈਆਂ ਨਹੀਂ ਉਹ ਵੀ ਚਾਹ ਲਈ ਜਾ, ਨਹੀਂ ਤਾਂ ਮੈਂ ਤਾਂ ਤੇਰੀ ਕਬਰ ਤੇ ਰੱਖਸਾਂ। ਅੱਛਾ ਤੇਰਾ ਜਨਾਜ਼ਾ ਨਿਕਲੇ ਮੌਤ ਪਵੀ ਆਣ ਜ਼ਲੀਲ ਕੀਤਾ ਹੀ। ਦਿਲ ਮੇਰਾ ਨਾ ਕਰਦਾ ਵੀ ਤੂੰ ਘਰ ਵਾਲੇ ਦੇ ਅੱਗੇ ਮੈਂ ਬੋਲਾਂ, ਲੇਕਿਨ ਨਹੀਂ ਤੂੰ ਮੈਨੂੰ ਮਜਬੂਰ ਕਰ ਛੜਿਆ, ਤੂੰ ਮੈਨੂੰ ਨੱਕ ਤੇ ਕਰ ਛੜਿਆ। ਹਫਤੇ ਦੇ ਵਿੱਚ ਪਤਾ ਨਹੀਂ ਕਿਤਨੀਆਂ ਰੰਨਾਂ ਤੂੰ ਚੇਂਜ ਕਰਦਾ ਹੈ ਹਰ ਇੱਕ ਨਾਲ। ਕਈ ਵਿਰਾਹ ਨੂੰ ਦਿੱਤੀ ਹੋਈ ਹੈ, ਕਈ ਕਿਸੇ ਨੂੰ ਦਿੱਤੀ ਹੋਈ ਹੈ। ਜ਼ਾਤਲ ਪਵੇ ਤੈਨੂੰ ਕਿਸੇ ਨਾ ਖਾਤੇ ਦਾ। ਤਮਾਸ਼ਾ ਬਣੀ ਹੋਇਆ ਦੇ ਆਏ ਫਿਰਾਂ ਦਾ ਤੇ ਹਰ ਵੇਲੇ ਜਨਾਬ ਕੀ ਹੈ ਖਲੋਵੇਂ ਨਾ ਤਾਂ ਉਹ ਫੁੱਕਿਆ ਹੋਇਆ ਤਾਂ ਉਹ ਕਬੜੀ ਕੇ ਜਾਂਦਾ ਪਿਆ। ਕੋਈ ਨਹੀਂ ਫੂਕਿਆ ਹੋਇਆ ਤੇ ਨਾ ਮੈਂ ਇਨਕਾ ਫੂਕ ਹੈ ਨਹੀਂ ਕੋਈ ਤਾਂ ਫੂਕ ਤਾਂ ਐਵੇਂ ਬੰਨਿਆ ਤੇ ਖਲੋ ਛਿੜਿਆ ਜਾਣਾ ਤੇ ਟੁਰਿਆ ਜਾਣਾ। ਯਾਰ ਮੈਂ ਤੇ ਇਨਕਾ ਗੱਲ ਕੀਤੀ ਹੈ। ਉਹ ਗੱਲ ਦਾ ਸਾਨੂੰ ਸਾਰਾ ਪਤਾ ਹੈ। ਸਾਡੀ ਭੈਣ ਚਗਾ ਲੈ, ਚਲੋ ਸਾਡੀ ਭੈਣ ਚਗਾ ਲੈ। ਜਿਸ ਤੈਨੂੰ ਹੱਥੋਂ ਘੜ ਛੱਡਿਆ ਉਸ ਅਖਾਣ ਸੱਚ ਬਣਿਆ ਹੋਇਆ ਕਿ ਤੂੰ ਨਾ ਵਿਗੜਿਓ, ਤੈਨੂੰ ਆਪ ਵੰਜਾਇਆ ਤੇ ਗਲੀਆਂ ਦਾ ਕੁੱਤਾ ਹੀ ਰਾਜ ਬਾਇਆ। ਤੈਨੂੰ ਅਸਾਂ ਕੁੱਤੇ ਨੂੰ ਭੈਣ ਦਿੱਤੀ ਨੇ ਮੋਰ। ਕੁੱਤੇ ਨੂੰ ਭੈਣ ਨਹੀਂ ਦਿੱਤੀ, ਤੈਨੂੰ ਅਸਾਂ ਹੱਥੋਂ ਘੜ ਛੱਡਿਆ। ਮਿਸਾਲ ਜੋ ਦਿੰਦਾ ਪੈਨ ਮੋਰ ਕੁੱਤੇ ਨੂੰ ਦਿੱਤੀ ਨੇ ਮੋਰ ਭੈਣ। ਏ ਫੁਕੀ ਕੇ ਜਾਂਦਾ ਪਿਆ ਜਿਵੇਂ ਮਾਲੂਮ ਹੁੰਦਾ ਸੀ ਤੇਰੀ ਲੱਦਣ ਦਾ ਹੀ ਫਾਥੇ ਹੋਇਆ। ਤੈਨੂੰ ਸ਼ਰਮ ਨਹੀਂ ਆਉਂਦਾ? ਮਾਂ ਪਿਓ ਤੁਹਾਨੂੰ ਸ਼ੌਹਰ ਹੀ ਦਿੱਤਾ ਹੋਇਆ ਜੀ। ਹੋ ਜਿਹਾ ਸ਼ੌਹਰ ਭੈਣ ਚ ਉਹ ਜਿਹਾ ਸ਼ੌਹਰ ਵਿਰਾਹ ਚ ਵੀ ਹੈਗਾ। ਅੱਛਾ ਹੁਣ ਤੈਨੂੰ ਅਸੀਂ ਕੋੜੇ ਲੱਗ ਗਏ। ਅੱਗੇ ਸਾਡੇ ਨਹੀਂ ਰਾਤੀ ਪੈਰ ਚਟਣਾ
ਬਈ ਮੈਂ ਧੰਮੀ ਤੋਂ ਸ਼ਾਮ ਤੱਕ ਚੁੱਲ੍ਹੇ 'ਚ ਲੁੱਸ ਕਰੇਂਦਾ ਮੈਂ ਵਦਾ ਪੈਰਾਂ ਤੁਹਾਡਿਆਂ ਤੇ ਨਾ ਮੈਂ ਕਾ ਤੇ ਆਜ ਤੂੰ ਸਾਡੀ ਗੱਲ ਤੇ ਤਲਵਾਰ ਪੀ ਲੱਗਦੀ ਏ ਐਡੇ ਤੁਸੀਂ ਵਿਦਾਂਤਾ ਨਾ ਤੇ ਜਾਨ ਨਾ ਬਈ ਤੂੰ ਕਾਈ ਗੱਲ ਥੋੜੀ ਜਿਹੀ ਉਹ ਕਰੇ ਤਾਂ ਫੁਕੀ ਕ ਡੱਡੂ ਤੇਰਾ ਬੰਨੋ ਨਾ ਤੂੰ ਤੈਨੂੰ ਸ਼ਰਮ ਨਹੀਂ ਤੂੰ ਬੰਦੇ ਕੋ ਸਾਡੀ ਲਾਈ ਕਰਨ ਦਾ ਵਦਾ ਓਏ ਅੱਗੇ ਤੁਹਾਡੀ ਬੜੀ ਇੱਜ਼ਤ ਬਣੀ ਹੋਈ ਹੈ ਬੜੇ ਤੁਸੀਂ ਇੱਜ਼ਤਦਾਰ ਹੋ ਤੁਸੀਂ ਅੱਛਾ ਅਸੀਂ ਵਿਦਾਂਤੇ ਆਸੇ ਨਾ ਜੇ ਤੁਸੀਂ ਕੰਜਰਾ ਤੇ ਵੇਸ ਪਏ ਆ ਤੁਸੀਂ ਕੰਜਰਾ ਨੂੰ ਕਦੀ ਮੰਗਵਾ ਕੋ ਕੰਜਰ ਤੁਸੀਂ ਹੋ ਜੇ ਜਿੰਨਾ ਜਵਾਈ ਨੂੰ ਹੀ ਬੂਹੇ ਚ ਗਾਰੇ ਚ ਗੱਤੇ ਹੋਇਆ ਤੇ ਜਿਹੜੀ ਪਰਨਾਜ ਛੱਡੀ ਨੇ ਤੇ ਮਗਰੂ ਕਿਉਂ ਨਹੀਂ ਲੈਂਦੇ ਮੇਰੇ ਨਾਲ ਗਲੇਂਦੇ ਕਿਉਂ ਨੇ ਅਸਾਂ ਤੈਨੂੰ ਵਿਕਾਰੇ ਚਵੇਂ ਰੱਖਣਾ ਜਿਵੇਂ ਉਹ ਰੱਖੀ ਵਧਿਆ ਅਸਾਂ ਤੈਨੂੰ ਐਵੇਂ ਸਾਹ ਫਾੜ ਕੇ ਮਾਰਨਾ ਇਸ ਲੈਣ ਤੇ ਰਵਿਆ ਹੈ ਹਾਂ ਤਲਾਕ ਲੈ ਕੇ ਹੀ ਬਾਣੀ ਨੇ ਤਲਾਕ ਕੀ ਸਦੀ ਸਨੇ ਮੋੜ ਕਿਹੜੀ ਸ਼ੈ ਹਾਂ ਤੂੰ ਚਾਹੇ ਕੰਮ ਕਰੀ ਸੁਣਦਾ ਪਿਆ ਤੈਨੂੰ ਮੈਂ ਤਾਰੇ ਵਿਖਾ ਦੇਸਾਂ ਵੀ ਤੂੰ ਅੱਜ ਕਿਵੇਂ ਗੱਲਾਂ ਉਤਾਂ ਤੁਹਾਡੀ ਨਸਾਂ ਦੇ ਚੰਗੇ ਵੀ ਹੈ ਜਵਾਈ ਮਾਰ ਤੁਸੀਂ ਸਦੀਂਦੇ ਜਵਾਈ ਮਾਰ ਸਦੀਨਾ ਜਾਂ ਗੱਲ ਉਹ ਕਰੇਂਦੀ ਛੋਦੇ ਅਜੇ ਤੇ ਮੂੰਹ ਚ ਕੱਢਦੀ ਤੂੰ ਡੱਡੂ ਤਾਂ ਟੱਪਦਾ ਤੂੰ ਆਗਾ ਲੋਸ ਹਰ ਬੱਬੂ ਬੰਦੇ ਤੇ ਖਲੋਕਾਰ ਬੰਦੇ ਜਿਹੜਾ ਪਾਪਾ ਰੱਫਾਂ ਦਾ ਮੇਰੇ ਉੱਤੇ ਗਿੰਦਾ ਪਿਆ ਇਹ ਭੈਣ ਨੂੰ ਚ ਸਮਝਾਵਿਆ ਤਾਂ ਅਕਲ ਟਿਕਾਣੇ ਆ ਜਾਵੋ ਆ ਸਾਡੀਆਂ ਰੱਫਾਂ ਤੇ ਤਲਵਾਰ ਲੱਗਦੀ ਪਈ ਤੈਨੂੰ ਥੇ ਦੇ ਬੰਦੇ ਸਦੇਆਂ ਸ਼ੇਰੀ ਇੱਥੇ ਜਦੋਂ ਕਾ ਸਾਡੇ ਘਰ ਹੈ ਤੇਰੇ ਨਾਮ ਸ਼ੇਰ ਪੱਕ ਗਿਆ ਅਗਾ ਤੂੰ ਤੈਨੂੰ ਸਾ ਵਿਕਰ ਦੌਰੇ ਦੀ ਲੱਕ ਚ ਲਕਾਉਣਾ ਜੋਣੇ ਇੰਜ ਬਾਤ ਤਮੀਜ਼ ਕੀਤੀ ਆ ਨਾਲ ਬਹਿਣ ਨੂੰ ਹੀ ਗਾਤੀ ਵਿਆਹ ਲਾ ਕੇ ਕੋ ਮੋੜ ਕੋਈ ਆ ਕੇ ਪੁੱਛੇ ਤਾਂ ਕਿਆ ਕੁੱਤੀ ਤਾਂ ਕੁੱਤਾ ਬੱਦੇ ਖਲੋਤੇ ਉਹ ਵਿਦਾਂਤਿਆ ਮੈਂ ਤੂੰ ਹੋਰ ਹੁਣ ਜਾਲ ਨਹੀਂ ਮੈਂ ਅੱਗੇ ਮਸਾ ਖਲੋਤਾ ਉਸ ਮੈਂ ਕੁੱਤੀ ਨੂੰ ਬਾਰ ਆਖੇ ਇਸ ਕੁੱਤੇ ਨੂੰ ਵਿਕਾਰ ਚ ਰੱਖ ਇਹ ਤਾਂ ਵਿਕਾਰ ਚ ਰਿਹਾ ਤਾਂ ਸਾਡੇ ਸਯਾ ਸਾਡੀ ਉਸ ਬੇਹਯਾਈ ਕਰਾ ਛੱਡੀ ਵਿਦਾਂਤੀ ਨੂੰ ਦਿੱਤਾ ਅੱਜ ਮੈਂ ਉਸ ਨਾਲ ਹੀ ਕਰ ਲੈਣਾ ਬਈ ਇਹੋ ਜਨ ਦੌਰੇ ਦੀ ਲੱਕ ਚ ਲਕਾਉਣਾ ਚਾਹੀਦਾ ਕਿਹੜੀ ਗੱਲ ਸਮਝ ਤੋਂ ਬਾਹਰ ਹੋ ਗਈ ਏ ਸ਼ੁਕਰ ਹੈ ਤੈਨੂੰ ਲੱਗ ਗਿਆ ਟਾਈਮ ਹਾਂ ਕਿਤੇ ਗਿਆ ਹੋਇਆ ਐ ਭੋਣੇ ਗਿਆ ਮੋ ਦੋਸਤਾਂ ਨਾਲੋਂ ਹਾਂ ਦੋਸਤਾਂ ਨਾਲੋਂ ਇਹ ਬੇਲੀ ਤਾਂ ਤੈਨੂੰ ਜਿਹੜਾ ਸਾਹ ਨਹੀਂ ਲੈਣ ਦਿੰਦੇ ਘਰ ਤੂੰ ਹੋਰ ਕੀ ਕਰਾਂ ਤੂੰ ਕਿਉਂ ਪਰੇਸ਼ਾਨ ਤੈਨੂੰ ਮੈਂ ਨਾ ਮੂੰਹ ਸੁਜਾਈ ਬੈਠੀ ਹੁੰਦੀ ਰਾਤ ਬੈਠੀ ਮੰਜੀ ਗਾਤ ਕੇ ਆਇਆ ਤੇ ਲੜਦਾ ਤੇ ਮੈਂ ਘਰ ਦੇ ਵਿੱਚ ਹੀ ਬੈਠੀ ਹਾਂ ਘਰ ਦੇ ਏਰੀਏ 'ਚ ਹੀ ਬੈਠੀ ਹਾਂ ਕੋਈ ਮੈਂ ਬਾਹਰ ਤਾਂ ਕੋਈ ਨਹੀਂ ਨਿਕਲ ਗਈ ਹਲੋ ਮੂੰਹ ਕੇ ਸੁਜਾਈ ਬੈਠੀ ਕੀ ਬਣੇ ਕੁਝ ਨਹੀਂ ਕੋਈ ਨਹੀਂ ਮੂੰਹ ਸਜਾਈ ਬੈਠੀ ਕੁਝ ਤਾਂ ਹੈ ਐਵੇਂ ਉਹ ਅਮਨ ਸ਼ੇਰ ਨਾਲ ਥੋੜੀ ਜਿਹੀ ਲੜਾਈ ਹੋਈ ਏ ਐਵੇਂ ਨਿੱਕੀ ਗੱਲ ਨੂੰ ਰੱਸਾ ਪਾ ਕੇ ਛੇਕ ਖਲੋਂਦਾ ਹੈ ਤੇਰਾ ਦਾੜੂ ਹੀ ਹੋਏ ਤੇਰੇ ਤਾਂ ਨੱਕ ਤੇ ਜਿੰਨੀਆਂ ਲੱਗੇ ਨਾ ਉਨੀਆਂ ਥੋੜੀਆਂ ਹਾਂ ਤਾਂ ਨਿੱਕਾ ਗੱਲ ਨਹੀਂ ਕਰਨੀ ਬਣਦੀ ਕੀ ਮਤਲਬ ਤੇਰਾ ਸਿਰ ਤੇ ਪਹੁੰਚੜਾਏ ਹੋਏ ਉਹਨੂੰ ਛਾਂਟ ਕੇ ਰੱਖਿਆ ਉਹਨੂੰ ਪਤਾ ਲੱਗਿਆ ਘਰ ਜਵਾਈਏ ਤੇ ਮੋੜ ਕੇ ਇੱਕ ਬਾਹ ਕੇ ਖਵਾ ਵੀ ਵੇਲਾ ਵੀ ਰਹਿੰਦਾ ਐਸ਼ਾ ਵੀ ਕਰਦਾ ਤੁਸੀਂ ਚੋਖੇ ਕੰਮ ਕਰਦੇ ਹੋ ਹੋਰ ਕੌਣ ਕੰਮ ਕਰਦਾ ਨਹੀਂ ਤੁਸੀਂ ਚੋਖੇ ਕੰਮ ਕਰਦੇ ਹੋ ਤੇ ਕਰਦੇ ਤਾਂ ਕਿਹੜੀਆਂ ਫੈਕਟਰੀਆਂ 'ਚ ਲੱਗਾ ਹੋਇਆ ਹੈ ਆਪਣਾ ਘਰ ਦਾ ਤਾਂ ਖਰੀਂਦਾ ਹੈ ਨਾ ਘਰ ਦਾ ਕਿਹੜਾ ਇੱਥੇ ਤੂੰ ਕਰਦਾ ਹੈ? ਮੈਂ ਘਰ ਦਾ ਕੋਈ ਨਹੀਂ ਕਰਦਾ ਮੈਂ ਘਰ ਤੋਂ ਬਾਹਰ ਹੁੰਦਾ ਹੱਥ 'ਚ ਕਰਨਾ ਤੇ ਦੇਸ਼ ਵੀ ਗਾਨਾ ਸਾਰਾ ਦੇ ਫਿਰਦਾ ਤੇ ਨਾਲ ਆਰਾਮ ਨਾਲ ਰਿਹਾ ਕਰ ਸਮਝ ਆਈ ਨਾ ਉਹ ਮੀਆਂ ਬੀਵੀ ਦਾ ਮਾਮਲਾ ਹੈ ਉਹਦਾ ਤੇ ਮੇਰਾ ਮਾਮਲਾ ਹੈ ਚਲੋ ਤੁਮ ਮੁਕਾਓ ਅਸੀਂ ਮੁਕਾ ਲਈ ਸਾ ਤੂੰ ਨਾ ਗੱਲਾਂ ਕੀਤੀਆਂ ਕਰ ਤੇ ਮੈਂ ਗੱਲ ਨਾ ਕਰ ਹੋਰ ਕਿ ਜਿਸ ਟਾਈਮ ਕਿ ਹੁਣ ਥੋੜੇ ਦਿਨ ਹੁਣ ਚੀਕ ਕੱਟ ਉਹ ਘਰ ਪਿਓ ਨਾ ਲੜਾਈ ਉਹ ਕਿਸੇ ਸਹੀ ਆਖਿਆ ਕੁੱਤੇ ਨੂੰ ਖੀਰ ਹਜ਼ਮ ਨਹੀਂ ਹੁੰਦੀ ਘਰ ਪੈ ਭਾਂਡੇ ਵੀ ਠਾਕ ਪਾਉਂਦੇ ਨੇ ਇਹਦੇ ਵਿੱਚ ਕੋਈ ਏਡੀ ਵੱਡੀ ਗੱਲ ਨਹੀਂ ਹੈ ਹੋਰ ਨਾ ਘਰਾਂ 'ਚ ਵੀ ਮੀਆਂ ਬੀਵੀ ਦੀ ਲੜਾਈ ਹੋ ਜਾਂਦੀ ਕਦੀ ਕਦਾਂ ਲੜਾਈ ਹੁੰਦੀ ਡੇਲੀ ਬੇਸ ਤੇ ਨਹੀਂ ਨਾ ਲੜਾਈ ਹੁੰਦੀ ਅਲਾ ਠੀਕ ਹੈ ਜਾ ਆਪਣਾ ਕੰਮ ਕਰ ਮੇਰਾ ਸਿਰ ਨਾ ਖਾ ਹਲੋ ਮੈਂ ਤੇਰਾ ਸਿਰ ਖਾ ਹਾਂ ਸਿਰ ਨਾ ਖਾ ਹਲਾ ਮੈਨੂੰ ਪਾਣੀ ਲਿਆ ਦੇ ਮੇਰੇ ਕੋਲ ਨੂੰ ਉਠਵਿੰਦਾ ਪਿਆ ਮੇਰਾ ਬਲੱਡ ਮੂੰਹ ਘਟਿਆ ਹੋਇਆ ਜਾ ਆਗਾ ਫ੍ਰਿਜ 'ਚ ਚਾ ਕੇ ਪੀ ਲੈ ਪਾਣੀ ਮੈਨੂੰ ਤਾਂ ਪਾਣੀ ਦੇਣਾ ਕਿਹੜੀ ਸ਼ਾਇਦ ਹੀ ਜ਼ੇਦ ਦੇ ਨਹੀਂ ਪਾਣੀ ਤਾਂ ਦੇਣਾ ਮੈਨੂੰ ਨਹੀਂ ਪਤਾ ਇਹ ਬਾਹਰ ਬੇਲੀਆਂ ਨਾਲ ਜੋ ਵਧਾ ਰਹੇ ਮੇਰੇ ਵਾਸਤੇ ਵਧਾ ਰਹੇ ਤੇ ਮੈਂ ਹੁਣ ਪਾਣੀ ਭੈਣ ਕੋ ਲੈ ਕੇ ਪੀਣਾ ਕਿੰਨੇ ਕੋ ਪੀਣਾ ਅੱਲਾ ਮਾਫ करे तौबा है जल्दी लाया वरा ਦਾਨਾ ਤਾਂ ਅੰਦਰ ਵੜਿਆ ਤੇ ਬਿਦਾਨ ਤੇ ਆਖਿਆ ਮੈਂ ਥੁੜ ਰਿਹਾ ਇਸ ਤਾਂ ਸਾਨੂੰ ਆ ਨੱਕ ਤੇ ਲੜਿਆ ਖਲੋਤਾ ਸਦਾ ਹੀ ਜਨਾਬ ਚਸ਼ਮਾ ਪਾ ਕੇ ਮਲੂਮ ਇਹਨੂੰ ਦਾ ਸਲਾਰ ਵਾਲੇ ਝੂਣ ਕੀ ਬਣਵਾ ਕੇ ਆਇਆ ਬਿਦਾਨ ਤੇ ਕੀ ਹੋ ਗਿਆ ਛੁੱਟੋ ਆਇਆ ਛੁੱਟੋ ਹੈ ਸ਼ਾਬਾਸ਼ ਕਰਾਮਤੀ ਵੱਡੇ ਦਾ ਹਯਾ ਤੂੰ ਕਰੰਦਾ ਪਿਆ ਬਿਦਾਨ ਤੇ ਬਹਿਣ ਤੋਂ ਵੱਧ ਗਿਆ ਤੂੰ ਹੁਣ ਬਣਿਆ ਕੀ ਹੈ ਹੌਸਲੇ ਨਾਲ ਗੱਲ ਕਰ ਲੈਦਾ ਘਰ ਉਹਨਾਂ ਨੂੰ ਵੀ ਸੁਣਾਈਂਦਾ ਪਿਆ ਮੈਨੂੰ ਹਾਂ ਮੈਂ ਹਲਕਾ ਹੋਇਆ ਖਲੋਤਾ ਮੈਂ ਆ ਵਦਾ ਮੂੰ ਐਦੂ ਉਹ ਬਿਦਾਨਤਾ ਆ ਡੱਡੂ ਤੇਰਾ ਫੁਕਿੰਦਾ ਰਾਜ ਮਹਾਰਾਜ ਦੀ ਕੋਈ ਗੱਲ ਹੋਈ ਤੇ ਜਿਹੜੇ ਅਸ਼ਰ ਉੱਤੇ ਉਸ ਖਲੋਕ ਜਾ ਕੀਤੇ ਨੇ ਜਿਵੇਂ ਹੁਣ ਬੋਲਦਾ ਪਿਆ ਮੈਂ ਉਸ ਟਾਈਮ ਹੁੰਦੇ ਕੋ ਬੋਲਿਆ ਉਸ ਮੈਂ ਉਸ ਨਾਲ ਬਿਦਾਨਤ ਨਾਲ 100 ਗੱਲਾਂ ਕੀਤੇ ਨੇ ਸਿਰੋਂ ਤੁਸਾਂ ਬੰਜਾ ਛੱਡਿਆ ਭੈਣ ਵੀਰਾਂ ਬਿਦਾਨਤ ਸਿਰੇ ਚੜਾ ਛੱਡਿਆ
ਹੌਸਲੇ ਨਾਲ ਗੱਲ ਕਰ ਲਾ, ਹੌਸਲੇ ਨਾਲ ਗੱਲ ਕਰ ਲਾ। ਚਾਰ ਸ਼ਰੀਕ ਸਾਡੇ ਵਿੱਚ ਕਿੱਡਾ ਉੱਚਾ ਬੋਲਦਾ ਬੈਠਾ। ਓਏ ਹਾਂ ਸ਼ਰੀਕਾਂ ਦਾ ਜਿਹੜਾ ਤੁਸੀਂ ਪਾਖ ਰੱਖੀ ਖਲੋ ਜਿਹੜਾ ਉਹ ਜਨਾਬ ਇਹਨੇ ਉਲਟਾ ਮੈਨੂੰ ਪਿਆਂਦਾ ਇੱਕ ਗੱਲ ਇਹ ਹੈ ਬਈ ਦੀ ਵੀ ਦਿੱਤੀ ਉਲਟਾ ਵੈਰ ਹੀ ਵੇਚਾ ਤੇ ਉਲਟਾ ਮੇਰੇ ਨਾਲ ਉਹ ਗੱਲਾਂ ਕੀ ਤੁਹਾਨੂੰ ਕੋਈ ਸ਼ਰਮ ਨਾ ਕੋਈ ਦਇਆ ਨਾ ਉਹਦੇ ਵਿੱਚ ਕੋਈ ਦੀਦ ਉਹ ਬਿਦਾਨਤਾ ਖਾਂਦਾ ਤੇ ਲਕੇਂਦਾ ਤੇ ਉਲਟਾ ਕੋ ਜਾਂਦਾ ਪਿਆ ਬਿਦਾਨਤੀ ਸਾਡੀ ਭੈਣ ਹੈ। ਬੜਾ ਕੀ ਹੋ ਗਿਆ ਆਖਿਰ ਭੈਣ ਉਹਦੇ ਬਾਰੇ ਗੱਲਾਂ ਕਰਦਾ ਚੰਗਾ ਲੱਗਦਾ ਪਿਆ। ਮੈਨੂੰ ਤਾਂ ਹੁਣ ਇੰਜ ਮਾਲੂਮ ਹੁੰਦੀ ਜਿਵੇਂ ਕੁੱਤਾ ਬੈਠਾ ਮੇਰੀ ਇਹ ਸਿਰਫ ਘਰ ਵਾਲੇ ਤੇ ਮੇਰੀ ਬਿਸਤੀ ਮੈਂ मेरा हक नहीं बनता। ਉਹ ਨਾਲ ਆਈ ਸਹੀ ਹੈ ਭਲਾ ਮੈਂ ਦੱਸ ਕਣ ਉੱਚਾ ਉੱਚਾ ਜੇ ਆਰਾਮ ਨਾਲ ਗੱਲ ਕਰ ਲੈ ਘਰ ਦੀ ਗੱਲ ਹੈ ਉੱਚਾ ਉੱਚਾ ਕਿਉਂ ਸਾਨੂੰ ਕੋ ਕਿਸੇ ਦਾ ਪਾਲਾ ਆਏ ਤੂੰ ਮੰਗੀ ਦੇ ਠਵਾੜ ਕੁੱਤੇ ਯਾਰ ਦਮੇ ਤੋਂ ਸ਼ਾਮ ਤੇ ਤੂੰ ਵਧੋ ਨਾ ਕਦੀ ਇੱਧਰ ਲੋਸ ਲੋਸ ਕਰਦਾ ਕਦੀ ਇੱਧਰ ਲੋਸ ਲੋਸ ਕਦੀ ਉਹਨੂੰ ਬੈ ਕੇ ਸਮਝਾਇਆ ਮੇਰੀ ਭੈਣ ਕੋ ਬੰਦੇ ਆਈ ਸੀ ਥੋੜੀ ਦੇਰ ਪਹਿਲੇ ਬੈਠਿਆ ਸਨ ਸਮਝਾਇਆ ਉਹਦੀ ਗੱਲ ਸਮਝ ਚ ਕਾਈ ਨਹੀਂ ਤੂੰ ਸਮਝਾਈ ਖਲਾ ਤੂੰ ਤਾਂ ਅੱਲਾਹ ਸੀ ਤੂੰ ਤਾਂ ਭੈਣ ਕੋਲ ਚਾਰ ਆਨੇ ਲੈਂਦੋ ਉਹ ਤੂੰ ਜਾ ਕੇ ਬੋਲੇ ਚ ਲਾਖ ਮਾਰ ਛੱਡੇ ਨਾ ਤੂੰ ਪੱਠੇ ਕਰਾਣੇ ਚੋ ਨਾ ਤੂੰ ਕੋਈ काम कराने चो ना कोई तू धंधा कराने चो काम मैं करना है ते लकेंदा तू इत्थे बैठा तो उल्टा मेरे नाल गल्लां ही करना वड्डण मैनू पेगा बियांता तेरा शऊर फिट्टो मैं पौल ना जान काढ सो कुत्ता ना हुंदा बैठे ने जे ते तुसी कमाल जे ते बैठे आई ना मैं काढ लई सा क्यों तेरे कोई हाथ हत्थां ते दाने निकले या तेरे हाथ पक्के हो नो इने जरीदा कोई ना करना ये ते बैठे नो ओस तो वखरा हो गया मोदा में कमा भी ले सकता खा भी ले सकता ओस निखान जरीदा ने काम करना और मेरी बहन है हां ठीक है ना वो निकल का शक्ति है तो बड्डी होंदा हक है ठीक है ना वो वड्डा दलोड़ तू है वड्डा दलोड़ ही तू है बहन को घर जवाई ओनु तू बना के लेंदा है मैं ना ही लेंदा मैं तो सलाह लई है कि सुन घर जवाई बनाऊंगा ते मैनू पता ही हट के खुच्चा मैं दिन चमेड़ जावना तो भी ते बहन भी तो उस विदांते भी मैं पहले तेरे मुंह तो लगन तेनु उस टाइम नाल कर लिया ना ਉਹ ਲੈ ਕੇ ਆਪਣੇ ਘਰ ਜਾਵੇ ਅੱਜ ਇਹ ਗੱਲਾਂ ਤੂੰ ਨਾ ਕਰਿਆ ਤੇ ਨਾ ਸੁਣਨੀਆਂ ਇਹ ਉਹਦਾ ਗੁਨਾਹ ਨਹੀਂ ਇਹ ਉਹ ਸਾਡੇ ਜਵਾਈ ਦਾ ਗੁਨਾਹ ਨਹੀਂ ਗੁਨਾਹ ਹੈ ਸਾਡੇ ਉਹ ਬਿਦਾਨਤੀ ਭੈਣ ਦਾ ਮੈਂ ਤਾਂ ਪਰਨੋਏ ਮੈਂ ਤਾਂ ਗਾਲ ਕਰਾਂ ਤਾਂ ਕੁੱਤੇ ਤਰ੍ਹਾਂ ਮੈਨੂੰ ਵੱਢਣ ਪੈ ਜਾਂਦੀ ਹੋਏ ਉਹ ਕਰਨ ਦੇ ਅਸੀਂ ਵਧਿਆ ਉਹ ਜਨਾਬ ਦੋ ਦਮਦਾ ਤੇ ਸਾਡੀ ਭੈਣ ਪਹਿਲੇ ਤੇ ਰਿੜਕਾ ਰਿੜਕੰਦੀ ਤਾਂ ਉਸ ਨੂੰ ਲਕਾ ਛੜਨਦੀ ਹੈ ਲੱਕ ਕੋ ਉਹ ਖਾਂਦਾ ਤਾਂ ਉਲਟਾ ਕੋ ਜਾਂਦਾ ਸਾਡੀ ਭੈਣ ਦਾ ਗੁਨਾਹ ਹੈ ਜੇ ਉਸ ਦਾ ਨਾ ਗੁਨਾਹ ਹੈ ਜਾਂਦਾ ਤਾਂ ਸਾਨੂੰ ਮੈਂ ਹਲਕਾ ਆਖਾਂ ਮੈਂ ਖਾੜੀ ਬੰਦੀ ਸਭ ਕੁੱਤੇ ਵੀ ਉਹ ਤੇਰੀ ਕਮਾਈ ਦਾ ਦੁੱਧ ਨਹੀਂ ਆਉਂਦਾ ਹੋਰ ਮੈਂ ਆਪ ਲੋਕਾਂ ਦੇ ਭਾਂਡੇ ਧੋਂਦੀ ਤੇ ਉਹ ਉਸ ਕਮਾਈ ਦਾ ਦੁੱਧ ਉਹ ਬਿਦਾਨਤੀ ਉਹ ਤੇਰੇ ਪਿਓ ਦੀ ਕਮਾਈ ਹੈ ਉਹ ਤੇ ਮੈਂ ਦਿਖਾਵਾਂ ਬੜਾ ਕੀ ਭੈਣ ਹੱਥ ਚਾਵਣ ਦੀ ਜ਼ਰੂਰਤ ਨਹੀਂ मैं तेरी रान दी इज्जत कर दी है ना मतलब ये नहीं कि मेरा घर वाला इतने मौके ते मौजूद कोई नहीं तो तू उनके बारे बकवासा करता रहे अल्लाह ए तेरी ओ भरजाई दे वास्ते भी ढेड पीड़ है ना जेड़ी है ओ घर मैनू पता है सारा हां मैनू सारा पता है जे मैं तेरी रान दी इज्जत कर दी है ना ते मेरे घर वाले दी भी इज्जत करना तेरा फर्ज है हां ओ देसी पैर चुमी है उसे पैरा ते लाना चकार बिदानती ना हुंदी ये हाथ ते तेरे पैरां ते अच्छा ना जे तू आराम साथ चांदे ने एनु तू क्यों ना समझाइंदा मैंने समझ च कोनी एवें आ के धम्मी रे बहुत तू बंद कर मैं खखाड़ी बांध दे सकता छोरे मेरी गाल सुन जिवें दे ले इंज घुका लेकिन ओनु ए समझाई गाल मलंगी नाल तो कीती तो मैं ओदी ज़बान नु कड़िया ना देख ओदी ज़बान चीर के कुत्ते दे के लगा छड़ चुप कर जा आराम ना रहो समझ आई है ना ए ना होवे के रन मरद नु मैं इस गाड़ी ते चाह के बाहर मारा अच्छा ए भी सानू तो इत्थे तवक्को है सानू तवक्को यकीन रख इस गल दा क्योंकि मेरी मां दा घर है समझ आई मैं अगे तुसी मेनू काट छड़ दिया है मैं हर चीज बर्दाश्त कर दिया हूं पर हुण नहीं ਹੁਣ ਤੁਹਾਡੀ ਵਾਰੀ ਐ ਇਸ ਗਾੜੀ ਚੋਂ ਨਿਕਲਣ ਦੀ ਮੈਂ ਕੁੜੀ ਨੂੰ ਜੇ ਵੇੜੇ ਚ ਗੋਤ ਚੋਂ ਨਾਪ ਕੇ ਨਾ ਧਰਿਕਾ ਤੇ ਮਰਤਾਂ ਲਿਗਾ ਜੇ ਮੈਂ ਵੀ ਤੈਨੂੰ ਫੇਰਾ ਨਾ ਬੰਨਾ ਤੇਰੇ ਮੱਥੇ ਤੇ ਹੱਥ ਨਾ ਰੱਖਾਂ ਤੇ ਮੋੜ ਤੂੰ ਵੀ ਯਾਰ ਪਿਟਾਉ ਜਨਾਬ ਚੋਸ ਲੱਗ ਕੇ ਨਹੀਂ ਸਮਝਾ ਪਿਟਾਉ ਦਾਮ ਨੂੰ ਅਰੇ ਹੌਸਲਾ ਨਾਲ ਗੱਲ ਕਰਿਆ ਤਾਂ ਮੇਰਾ ਖਾਂਦੇ ਬੈਠੇ ਹੋ ਅਜੇ ਤੀਕਰ ਤਾਂ ਮੇਰਾ ਤੇਰਾ ਕੀ ਖਾਂਦੇ ਪਏ ਉਹ ਤੈਨੂੰ ਸਰ ਕੁੱਤੇ ਨੂੰ ਟਾਂਗੇ ਲਾ ਛੱਡਿਆ ਆਈ ਉਹ ਤੈਨੂੰ ਟਾਂਗੇ ਲਾ ਛੱਡੇ ਵੇ ਸੱਤ ਸੂਰ ਮਗਰੂ ਲੈ ਸਾਨੂੰ ਐਂ ਤਾਂ ਨਾ ਸਾਂ ਦੀ ਮੀਨਾ ਪੂਰਾ ਸਾਈਡ ਤੇ ਰਹੀ ਆ ਮੁਨਾ ਤੁਹਾਡਾ ਮੈਂ ਪਾਦ ਪੀਚ ਵੇਖ ਲਿਆ ਹੁਣ ਇਤਨੇ ਕਿ ਤੁਸੀਂ ਪਾਣੀ ਵਿੱਚ ਹੋ ਤੇ ਮੇਰੇ ਨਾਲ ਨਾ ਐ ਵੇਖ ਅੱਥੀ ਕੰਮਨੀ ਮੇਰੇ ਨਾਲ ਬਹਿਸ ਨਾ ਕੀਤੀ ਕਰ ਮੈਨੂੰ ਨਾ ਵੱਢਿਆ ਕਰ ਸੱਚਾ ਨੇ ਬਹਿਣਾ ਤੇ ਡੈਣਾ ਤੂੰ ਛੱਡਣ ਨਾਲ ਹੀ ਵਾਦੇ ਇਸ ਕੁੱਤੇ ਨੂੰ ਮੱਥੇ ਲਾਉਣ ਚੱਲ ਉੱਠੀ ਤੂੰ ਵੀ ਉੱਠੋ ਸੋਦੇ ਨਾਲ ਜਾ ਮੈਂ ਇੱਥੇ ਮੈਂ ਰਾਣੀ ਕਾਰ ਕੋਈ ਨਹੀਂ ਤੁਹਾਨੂੰ ਦੇਣਾ ਦਫਾ ਉੱਠੀ ਤੈਨੂੰ ਮੈਂ ਪਿਆਣਾ ਵਿਦਾਂਤਾ ਤੋਂ ਗੋਲ ਖਲੋ ਕੇ ਬਿਸਤੀ ਮੇਰੀ ਕਰਾਈ ਉਹ ਕਿ ਸਾਡੀ ਭੈਣ ਕਮਾ ਸਾਥੇ ਭੈਣ ਕਾ ਨਹੀਂ ਸਾਥੇ ਭੈਣ ਮਾਂ ਪਿਓ ਮਾਰ ਕੇ ਤਾਂ ਭੈਣ ਹੀ ਮਾਰ ਕੇ ਸਾਥੇ ਨਾ ਬਾਂਡੇ ਧੋਂਦੀ ਵਧੀ ਹੁੰਦੀ ਲਿਆ ਕੇ ਤੈਨੂੰ ਖਵਾਈਂਦੀ ਤੇ ਤੂੰ ਨਾ ਕਿਹੜੀ ਕਾਰ ਅੱਲਾ ਦੇ ਹੁਕਮ ਨਾਲ ਉਹ ਬਾਂਡੇ ਧੋਂਦੀ ਬਸ ਮਰਸੀ ਕੁੱਤੇ ਨਾਲ ਮੈਂ ਐਵੇਂ ਪੋਰਾ ਮੇਰਾ ਨਾ ਦਿਮਾਗ ਖਰਾਬ ਮੇਰਾ ਦਿਮਾਗ ਫਟਦਾ ਪਿਆ ਤੇਰਾ ਹੋਇਆ ਹੀ ਖਰਾਬ ਵਦਾ ਹੈ
ਕਿਹੜਾ ਐਵੇਂ ਵੇਲਾ ਤੂੰ ਖਰਾਬ ਕਰ ਜਗਾ ਦਫਾ ਉਹ ਖਾਣੋ ਜਗਾ ਦਫਾ ਉਹ ਖਾਣ ਖੰਜ਼ੀਰਾ ਲੱਕੀਆ ਪੈਣ ਦਾ ਅੱਖਾਂ ਵਾਣਾ ਲਿਆ ਵੀ ਘਰ ਤੇ ਤੈਨੂੰ ਲਾਕ ਚ ਦਿੰਦੀ ਲਕੇਨਾ ਤੇ ਉਲਟਾ ਕੋ ਸਾਨੂੰ ਆਣਾ ਹਾਂਜੀ ਕੀ ਹਾਲ ਚਾਲ ਹੈ ਠੀਕ ਹੋ ਨਹੀਂ ਜਿਹੜੀ ਤੁਸੀਂ ਗੱਲ ਕਰਦੇ ਪਏ ਹੋ ਨਾ ਇਸ ਤਰ੍ਹਾਂ ਨਹੀਂ ਹੈ ਬਾਕੀ ਇਹ ਹੈ ਕਿ ਇਨਸਾਨ ਦੀਆਂ 100 ਮਜਬੂਰੀਆਂ ਹੁੰਦੀਆਂ 100 ਪਰੇਸ਼ਾਨੀਆਂ ਹੁੰਦੀਆਂ ਤੇ ਤੁਸੀਂ ਬਹੁਤ ਮਜਬੂਰ ਹੈ ਤੂੰ ਕਿਉਂਕਿ ਨਿਕਾਹ ਮੇਰੇ ਚ ਹੈ ਕਿਸੇ ਹੋਰ ਦੀ ਜ਼ਿੰਦਗੀ ਗਾਲੂ ਹੈ ਤੈਨੂੰ ਇਸ ਗਾਲ ਕਿਤਨੇ ਦੀ ਗੱਲ ਨਹੀਂ ਹੈ ਕਿਤਨਿਆਂ ਦੀ ਗੱਲ ਨਹੀਂ ਤੇਰੀ ਤਾਂ ਗੱਲ ਨਹੀਂ ਗਈ ਹੈਨਾ ਤੇ ਮੈਂ ਤਾਂ ਪਛਤਾਨਾ ਮੈਂ ਤਾਂ ਹਰ ਬੰਦੇ ਆਖਿਆ ਇਸ ਤੋਂ ਬਾਅਦ ਜਾ ਇਹਦੇ ਨਾਲ ਨਿਕਾਹ ਨਾ ਕਰ ਤੇ ਮੈਨੂੰ ਵੀ ਹਰ ਬੰਦੇ ਆਖਿਆ ਵੀ ਇਸ ਦਾ ਕਿਰਦਾਰ ਸਹੀ ਨਹੀਂ ਇਹਦੇ ਨਾਲ ਕਿਉਂ ਵਧੀ ਹੈ ਇਹਦੇ ਨਾਲ ਕਿਉਂ ਸ਼ਾਦੀ ਕੀਤੀ ਹੈ ਸ਼ੁਕਰ ਕਰੋ ਮੇਰੇ ਕਿਰਦਾਰ ਦੀ ਗੱਲ ਕਰਦੇ ਨਾ ਇਹ ਤੈਨੂੰ ਕਦੀ ਨਹੀਂ ਉਹਨਾਂ ਆਖਿਆ ਬਈ ਸ਼ੁਕਰ ਕਰ ਅੱਲਾ ਦਾ ਸ਼ੁਕਰ ਕਰ ਬਈ ਤੈਨੂੰ ਉਸ ਨਿਕਾਹ ਤੇ ਆਪਣੇ ਚਲਾਇਆ ਆਂਦਾ ਕੋਈ ਕਰੀ ਆ ਮੋੜ ਫਰੀ ਫਾਂਡ ਤਾਂ ਤੇਰੇ ਨਾਲ ਮੈਂ ਰਹਿ ਨਾ ਸਕਦੀ ਬਿਲਾਣੀ ਤੇਰੀ ਬਾਣ ਕੇ ਤਾਂ ਨਾ ਮੈਂ ਰਾਣਾ ਤੇਰੇ ਨਾਲ ਸ਼ਾਦੀ ਤਾਂ ਕਰਨੀ ਵੈਸੇ ਆ ਵੀ ਬਾਈ ਦਾ ਵੇ ਮੈਨੂੰ ਕੋਈ ਰੰਨਾ ਦੀ ਥੋੜ ਕੋਈ ਨਾ ਮੈਨੂੰ ਪਤਾ ਹੈ ਕਿਉਂਕਿ ਤੇਰਾ ਤਾਂ ਕੰਮ ਹੈ ਜਗ੍ਹਾ ਜਗ੍ਹਾ ਤੇ ਮੂੰਹ ਮਾਰਨਾ ਆਪਣੀ ਗੱਲ ਕਰਦੀ ਪਈ ਹੈ ਤੇਰੀ ਗੱਲ ਕਰਦੀ ਪਈਆਂ ਅੱਛਾ ਹਲਾ ਹੁਣ ਬੈਠਾ ਮੇਰੇ ਕੋਲ ਆਉਂਦਾ ਹੈ ਤੇ ਦੂਈ ਨੂੰ ਹਾਂ ਜਾਨੀ ਨਹੀਂ ਮੈਂ ਤਾਂ ਜਾਮਿਆਬਾਦ ਬੈਠਾ ਨਹੀਂ ਮੈਂ ਤਾਂ ਚਨਿਓਟ ਬੈਠਾ ਤੂੰ ਵੀ ਮਜਬੂਰੀਆਂ ਆਪਣੀਆਂ ਵੀ ਕਹਿੰਦੀ ਪਈ ਹੈ ਨਾ ਚੰਗਾ ਕਰਦੀ ਪਈਆਂ ਅਗਲੀ ਗੱਲ ਕਰ ਤੂੰ ਚੰਗਾ ਕਰੰਦੀ ਪਈ ਹੈ ਜਿਸ ਮੇਰਾ ਘਰ ਚਲਾਉਣਾ ਹੈ ਨਾ ਮੈਂ ਉਸੇ ਦੀਆਂ ਸਮਝ ਆਈ ਨਾ ਚਲਾ ਮੈਂ ਕੋਈ ਨਹੀਂ ਤੇਰੀ ਮਿਹਨਤ ਤੇਰੇ ਵਾਸਤੇ ਇੱਕ ਗੱਲ ਏ ਨਾ ਤੂੰ ਮੈਨੂੰ ਰੱਖਦਾ ਪਿਆ ਨਾ ਤੂੰ ਮੈਨੂੰ ਛੱਡਦਾ ਪਿਆ ਤੈਨੂੰ ਮੈਂ ਛੱਡ ਦੇਵਾਂ ਤਾਂ ਵੀ ਤੂੰ ਮੇਰੇ ਮਗਰ ਜੇ ਤੇਰੇ ਨਾ ਜਿਹੜੀ ਚਾਹ ਸਮਝਦੀ ਹੈ ਨਾ ਦੁਸ਼ਮਣ ਨੂੰ ਐਂ ਰਗੜ ਕੇ ਜ਼ਿੰਦਗੀ ਗੁਜ਼ਾਰਨ ਦੀ ਕਿਸੇ ਗੱਲ ਚ ਕੋਈ ਨਹੀਂ ਯਾਨੀ ਕਿ ਤੂੰ ਮੇਰਾ ਦੁਸ਼ਮਣ ਹੈ ਫਿਲਹਾਲ ਤੇ ਐਵੇਂ ਸਮਝ ਸ਼ੁਰੂਆਤ ਹੈ ਫਿਲਹਾਲ ਤੂੰ ਮੇਰਾ ਸੱਜਣ ਹੈ ਅਲਬੱਤਾ ਇਹ ਹੈ ਕਿ ਹੁਣ ਤੂੰ ਦੁਸ਼ਮਣੀ ਮੇਰੇ ਨਾਲ ਦੇਖ ਇਹ ਰਿਸ਼ਤੇ ਨੂੰ ਬਦਲਣ ਤੇ ਦੇਰ ਕੋਈ ਨਹੀਂ ਲੱਗਣੀ ਇਹ ਮੀਆਂ ਬੀਵੀ ਦੇ ਰਿਸ਼ਤੇ ਤੂੰ ਦੁਸ਼ਮਣੀ ਵਾਲਾ ਮੈਨੂੰ ਤੇਰੇ ਪੱਦ ਪੀਛ ਦਾ ਨਾ ਸਾਰਾ ਪਤਾ ਤੇ ਰਲ ਭਜਿਆ ਹਲਵਾਨ ਇੱਕੋ ਜਿਹੇ ਹੁੰਦੇ ਆ ਸਮਝ ਆਈ ਨਾ ਸ਼ਾਇਦ ਤੈਨੂੰ ਆਪਣੀ ਜ਼ਿੰਦਗੀ ਨਾਲ ਹੀ ਪਿਆਰ ਕੋਈ ਨਹੀਂ ਨਾ ਹੋਵੇ ਮੈਂ ਤਾਂ ਹੁਣ ਲਾਚ ਆ ਗਈ ਆ ਮੈਂ ਤਾਂ ਤੇਰੀਆਂ ਬਹੁਤ ਬਰਦਾਸ਼ਤ ਕੀਤੀਆਂ ਤੇਰੀਆਂ ਕੋਈ ਬੜੀਆਂ ਨਹੀਂ ਮੈਂ ਸੁਣੀਆਂ ਤੇਰੇ ਪੈਰ ਫੱਦਣ ਆਇਆ ਮੈਂ ਆਪਣੇ ਤੇ ਕੱਪੜੇ ਮੈਂ ਵੀ ਤੇਰੇ ਪੈਰ ਕੋਈ ਨਹੀਂ ਫੱਦਣ ਗਈ ਤੇ ਨਾ ਹੀ ਮੈਂ ਤੈਨੂੰ ਫੋਨ ਕਰਕੇ ਆਖਿਆ ਅੱਲਾ ਦਾ ਕੱਪੜੇ ਨਾਮ ਚਾਵਣ ਆਇਆ ਮੈਂ ਕਿਹੜੇ ਕੱਪੜੇ ਤੇਰੀ ਕਮਾਈ ਦੇ ਇਸ ਗਾਰੇ ਚ ਪਏ ਹੋਏ ਨੋ ਜਿਹੜੇ ਮੇਰੇ ਕੱਪੜੇ ਨੇ ਤੇਰੇ ਕੱਪੜੇ ਹਾਂ ਉਹ ਮੇਰੀ ਕਮਾਈ ਦੇ ਨੇ ਕੀ ਮਤਲਬ ਹੈ ਉਹ ਮੇਰੀ ਕਮਾਈ ਦੇ ਨੇ ਮੇਰੇ ਪੈਸਿਆਂ ਦੇ ਆ ਕਿਸੇ ਹੋਰ ਨੂੰ ਮੋੜਦੇ ਸੇ ਉਹਦੇ ਕੰਮ ਮੈਂ ਉਹਨਾਂ ਨੂੰ ਅੱਗ ਲਾ ਛੱਡਸਾਂ ਪਰ ਤੈਨੂੰ ਨਾ ਦੇਸਾਂ ਹਾਂ ਨਹੀਂ ਬਣਦਾ ਹੁਣ ਤਾਂ ਕਿ ਜਿਹੜਾ ਹੁਣ ਤੇਰੀ ਜ਼ਿੰਦਗੀ ਚ ਹੁਣੇ ਮਜਬੂਰ ਆਇਆ ਖਲੋਤਾ ਨਹੀਂ ਉਹ ਤਾਂ ਕੰਗਲਾ ਹੋਣਾ ਹੈ ਉਹਦੇ ਕੋਲ ਤਾਂ ਹੋਮੜੀ ਹੀ ਕਾਸ਼ਾ ਨਹੀਂ ਉਸ ਟਾਈਮ ਦੇ ਸਰ ਤੇਰੇ ਕੱਪੜੇ ਪਾਉਣੇ ਆ ਔਰ ਇਤਨਾ ਘਟੀਆ ਤਾਂ ਬੰਦਾ ਨਹੀਂ ਹੋ ਸਕਦਾ ਬਈ ਤੂੰ ਕੱਪੜੇ ਤੇ ਰੋਟੀ ਤੇ ਸਾਰਾ ਕੋਈ ਗਿਣੀ ਖਲੋਤੀ ਚੰਗਾ ਕੀਤਾ ਮੈਂ ਤਾਂ ਤੇਰੇ ਨਾਲ ਬੜੇ ਚੰਗੇ ਕੀਤੇ ਤੈਨੂੰ ਤੇਰੀ ਵੈਲਿਊ ਦੱਸੀ ਏ ਚੰਗੇ ਤੂੰ ਕੀਤੇ ਹੋ ਨਾ ਤੂੰ ਮੇਰੇ ਨਾਲ ਚੰਗੇ ਕੀਤੇ ਤੇ ਮੈਂ ਵੀ ਤੇਰੇ ਨਾਲ ਚੰਗੇ ਕੀਤੇ ਨੋ ਹਲਾ ਮੈਂ ਯਾਦ ਆਈ ਉਹ 3 ਲੱਖ ਜਿਹੜਾ ਮੈਂ ਤੈਨੂੰ ਦਿੱਤਾ ਕਿ ਮੈਂ ਕੋਠਾ ਪਾਉਣਾ ਆਪਣੀ ਕਬਰ ਪਾਉਣੀ ਏ ਤੇ ਮੈਂ ਵੀ ਤੇਰੀ ਮਾਂ ਮੋਈਆ ਬਹੁਤ ਕੋਈ ਕੀਤਾ ਕੋਈ ਮੇਰੀ ਨਹੀਂ ਮਾਂ ਯਾਦ ਮੋਈਆ ਤੇ ਮੋੜ ਮੇਰੀ ਮਾਂ ਮੋਈਆ ਨਾ ਤੇ ਜਿਹੜਾ ਤੂੰ ਖਰਚਾ ਕੀਤਾ ਉਹ ਤੂੰ ਡਬਲ ਟ੍ਰਿਪਲ ਤੂੰ ਮੇਰੇ ਕੋਲੋਂ ਲੈ ਚੁੱਕਿਆ ਤੇ ਮੋੜ ਕੀ ਹੋ ਗਿਆ ਜੇ ਮੈਂ ਥੋੜਾ ਬਾਲਾ ਕੀਤਾ ਹੈ ਤੇ ਮੈਂ ਲੈ ਵੀ ਸਕਦਾ ਅੱਛਾ ਮੇਰੇ ਨਾਲ ਬਹਿਸ ਨਾ ਕਰ ਤੇਰੀ ਮਿਹਰਬਾਨੀ ਦੂਈ ਗੱਲ ਮੇਰੇ ਵਿਰਾ ਹੁਣ ਮੇਰੇ ਫੇਰ ਹੈ ਕਿਸ ਕਾਂ ਆ ਨਹੀਂ ਖੱਟੂ ਤੇਰੇ ਵਿਰਾ ਤੇਰੀ ਉਹ ਨਾ ਖੱਟੂ ਹੋਵਨ ਜਾਂ ਜੋ ਆ ਕਿਸੇ ਨਾ ਖਾਤੇ ਦੇ ਤੂੰ ਵੀ ਕਿਸੇ ਨਾ ਖਾਤੇ ਦਾ ਤੈਨੂੰ ਵੀ 4 ਛਿੱਲਣ ਨਾ ਵੀ ਖਾਵਾਂ ਬੜੇ ਮਾਂ ਨਹੀਂ ਤੈਨੂੰ ਵੀ 4 ਛਿੱਲਣ ਨਾ ਵੀ ਖਾਵਾਂ ਤੇ ਤੇਰੇ ਵੀ ਮੂੰਹ ਤੇ ਆਸਾ ਨਹੀਂ ਆਉਂਦਾ ਕਿ ਹੋ ਸਕਦਾ ਉਹ ਵੀ ਤੇਰੇ ਨਾਲ ਦੇ ਹੋਵਣ ਚਲੋ ਕਰ ਰਾਜ਼ੀ ਜਿੰਨੇ ਬੰਦੇ ਹੁੰਦੇ ਨਹੀਂ ਨਾ ਸਾਰੇ ਇਲਾਕੇ ਦੇ ਜਿਹੜੇ ਨਾ ਨਾਰਾਜ਼ ਬੰਦੇ ਉਹਨਾਂ ਰਾਜ਼ੀ ਕਰ ਜ਼ਿੰਦਗੀ ਮੇਰੇ ਨਾਲ ਤੇ ਤੇਰੀ ਭੌਂਕਦੀ ਰਹੋ ਐਵੇਂ ਹੀ ਨਹੀਂ ਭੌਂਕਦੇ ਰਹਿਣਾ ਹਾਂ ਮੈਂ ਭੌਂਕਦੀ ਹੈ ਮੇਰੀ ਜੁੱਤੀ ਨੂੰ ਵੀ ਨਹੀਂ ਪਰਵਾਹ ਕਿ ਤੂੰ ਮੇਰੀ ਜ਼ਿੰਦਗੀ ਵਿੱਚ ਹਾਂ ਹੈ ਮੈਂ ਲਾਨਤ ਵੀ ਨਹੀਂ ਕਰਦੀ ਤੇਰੇ ਤੇ ਕਿਸੇ ਨਾ ਖਾਤੇ ਦਾ ਆਖੇ ਕਾਰ ਜਿਤਨਿਆਂ ਨਾਲ ਗੱਲਾਂ ਕਰਨੀਆਂ ਨਹੀਂ ਵਾਹ ਸੁਭਾਨ ਅੱਲਾ ਤੂੰ ਐਡਾ ਚੰਗਾ ਹੋਵੇਆ ਜਾਂ ਮੇਰੇ ਖਰਚੇ ਚਾਵਣ ਵਾਲਾ ਹੋਵੇਆ ਤੇ ਮੈਂ ਕਿਨਾਂ ਨਾਲ ਗੱਲਾਂ ਕਰਨੀਆਂ ਜਾਂ ਕਿਨਾਂ ਦੀਆਂ ਮਿੰਤਾਂ ਕਰਨੀਆਂ ਬੜੀ ਤੇਰੀ ਗੱਲ ਹੈ ਤੇ ਬੜੀ ਤੇਰੀ ਸੋਚ ਹੈ ਸਹੀ ਆਂਦੇ ਮੇਰੇ ਵੀਰਾ ਤੇ ਇਹਨੂੰ ਤੂੰ ਪਹਿਲੇ ਦੇ ਵੀ ਘਰੇ ਚ ਰੱਖਿਆ ਨਾ ਕਿ ਇਹ ਅੱਜ ਇੰਜ ਨਾ ਕਰਿਆ ਤੇਰੇ ਨਾਲ
ਪਰ ਚਲੋ ਇਸ ਜੋ ਕਰਨਾ ਇਸ ਕਰ ਛੱਡਿਆ। ਹੁਣ ਮੈਂ ਵੇਂਦੀ ਆ ਕੀ ਕਰਦਾ ਹੈ। ਹਰ ਵੇਲੇ ਹੀ ਫੋਨ ਵਿੱਚ ਵੜਿਆ ਹੁੰਦਾ ਹੈ। ਸ਼ੇਰਾ ਸਾਹਿਬ ਹੋਰ ਸੁਣਾ ਠੀਕ ਖੈਰ ਬਤਾ ਹੈ, ਸ਼ੁਕਰ ਅੱਲਾ ਦਾ, ਤੂੰ ਸੁਣਾ। ਅੱਜ ਬੈਠਤਾ ਜੇ ਮੂੰਹ ਖੈਰ ਤਾਂ ਹੈ ਭਰਜਾਈ ਨਾਲ ਤੈਨੂੰ ਲੜ ਕੇ ਆਇਆ ਉਹ ਐਵੇਂ ਸਮਝ ਉਹਦੇ ਨਾਲ ਰਿਸ਼ਤਾ ਹੀ ਖਤਮ ਹੋ ਗਿਆ। ਨਾ ਕਾ ਹੋਇਆ ਤਾਂ ਕੋਈ ਨਹੀਂ, ਤੇ ਹੋਇਆ ਦੇ ਲਿਖੇ ਹੈ। ਛੱਡ ਕੇ ਆ ਗਿਆ ਤੇ ਕੋਈ ਪਤਾ ਨਹੀਂ ਕਿਸੇ ਟਾਈਮ ਹੀ ਤਲਾਕ ਦੇ ਛੱਡਾਂ। ਯਾਰ ਤੂੰ ਤਾਂ ਚੰਗਾ ਭਲਾ ਸਿਆਣਾ ਲੱਗਦਾ ਪਿਆ ਇਹ ਚ ਗੱਲ ਤੂੰ ਕਿਵੇਂ ਮਾਰੂ ਹੈ ਇਹ ਚਗਲ ਹੈ ਜਦੋਂ ਮੇਰੇ ਆਖੇ ਨਹੀਂ ਲੱਗਦੀ, ਜਦੋਂ ਮੇਰਾ ਹੁਕਮ ਉਸ ਨਹੀਂ ਮੰਨਣਾ, ਜਿਵੇਂ ਮੈਂ ਆਂਦਾ ਉਹ ਐਂ ਕਰਦੀ ਨਹੀਂ ਹੈ, ਮੋੜ ਮੈਂ ਅੱਗ ਲਾਣੀ ਹੈ ਇਹੋ ਜਿਹੇ ਰਿਸ਼ਤੇ ਨੂੰ। ਯਾਰ ਤੋ ਉਹਨੂੰ ਹੋਰ ਕਿਤਨਾ ਕ ਆਪਣੇ ਆਖੇ ਲਮਾਣਾ ਹੈ। ਇਹ ਮੈਨੂੰ ਦੱਸੋ ਵੀ ਤੇਰੀ ਸਾਰੀ ਸਾਲ ਲੋਸ ਚਾਈ ਹੋਈ ਹੈ। ਤੇਰੇ ਮੋਬਾਈਲ ਦੇ ਪੈਕੇਜ, ਤੇਰੇ ਆਦੀਆਂ ਬਾਣੇ, ਜੁੱਤੀਆਂ, ਮੋਟਰਸਾਈਕਲ ਤੈਨੂੰ ਉਸ ਲੈ ਕੇ ਦਿੱਤੋ ਆ। ਇਹ ਤੁਹਾਨੂੰ ਹੀ ਉਹ ਦੱਸਦੀ ਰਹੀ ਹੈ। ਸਾਨੂੰ ਕੋਈ ਨਹੀਂ ਤੇਰਾ ਦਿਸਦਾ ਪਿਆ। ਤੇਰੇ ਪਹਿਲੇ ਹਾਲਾਤ ਕਿਵੇਂ ਹਨ ਤੇ ਹੁਣ ਨਿਕਾਹ ਤੋਂ ਬਾਅਦ ਤੇਰੇ ਹਾਲਾਤ ਕਿਵੇਂ ਕਿਵੇਂ ਫੇਰ ਗਏ। ਕੋਈ ਨਹੀਂ ਮੋੜੋ, ਜਿਹੜੇ 4 ਦਿਨ ਹੋਏ ਨੇ ਉਹ ਤਾਂ ਹੋ ਗਿਆ। ਅੱਗੇ ਕੀ ਮੈਂ ਭੁੱਖੇ ਮਰ ਜਾਣਾ, ਅੱਗੇ ਮੈਂ ਉਹਨਾਂ ਦਾ ਖਾਂਦਾ ਤਾਂ ਕੋਈ ਵੀ ਨਹੀਂ ਮਰਦਾ। ਪਰ ਇਹ ਹੈ ਬਈ ਜਿਹੜੀ ਚਾਸੇ ਆਈ ਨਾ ਇਹ ਤੇਰੀ ਕਾਇ ਨੂੰ ਰਾਣੀ। ਤੇ ਜਿਹੜਾ ਰਿਸ਼ਤਾ ਮੈਂ ਉਹਨੂੰ ਦਿੱਤਾ ਨਾ ਉਹ ਕਿਸੇ ਹੀ ਕੋਈ ਨਹੀਂ ਦੇਣਾ, ਮੀਆਂ ਬੀਵੀ ਵਾਲਾ ਰਿਸ਼ਤੇ ਦੇਵਣ ਵਾਲੇ ਸਾਇਆ ਇੰਨੀ, ਸਾਰਾ ਦੇਵਣ ਵਾਲੇ ਸਾਇਆ ਇੰਨੀ। ਕੀ ਮਤਲਬ ਹੈ ਤੇਰਾ? ਮੇਰੀ ਜਾਨ ਦੇ ਟੋਟਿਆ ਜਿਹੜਾ ਇਹ ਹੀਰਾ ਤੇਰੇ ਹੱਥ ਲੱਗੋ ਹੋਇਆ ਹੈ ਨਾ, ਇਹ ਕਿਸੇ ਹੋਰ ਦੇ ਹੱਥ ਲੱਗ ਗਏ ਹੋਏ ਨਾ ਤੇ ਪਿੱਛੇ ਬਾਹ ਕੇ ਤੋਂ ਹੱਥ ਹੀ ਮਲਨੇ ਹੀ ਨਹੀਂ। ਇਹ ਗੱਲ ਮੇਰੀ ਧਿਆਨ ਚ ਰੱਖੀ। ਸੋਚ ਤੋਂ ਕਿਤਨਾ ਕੁਝ ਇਹਦੇ ਵਿੱਚ ਬਣਾ ਲਿਆ। ਤੂੰ ਜੋ ਰਾਂਦਾ ਪਿਆ ਭਲੇ ਉਹਦੇ ਤੂੰ ਘਰ ਰਾਂਦਾ ਪਿਆ, ਲੇਕਿਨ ਵੇਖ ਲੈ ਵੀ ਤੈਨੂੰ ਵਹੀਂ ਕੱਖ ਬੰਨ ਕੇ ਨਹੀਂ ਦੋਰਾ ਕਰਨਾ ਪੈਂਦਾ। ਤੇਰਾ ਸਾਰਾ ਖਰਚਾ ਉਸ ਚ ਆਇਆ ਹੋਇਆ। ਤੇਰਾ ਗੱਲ ਕਰਨ ਦਾ ਮਤਲਬ ਏ ਕਿ ਹੋਸ਼ ਦੇ ਨਾਖਣ ਲੈਣੇ ਚਾਹੀਦੇ। ਜੀ ਆ ਹਾਲੀ ਵੀ ਟਾਈਮ ਹੈ, ਤੇਰਾ ਵਿਗੜਿਆ ਕੁਝ ਵੀ ਨਹੀਂ ਤੇ ਇਮੋਸ਼ਨਲ ਬਲੈਕਮੇਲਿੰਗ ਨਾਲ ਕੰਮ ਚਲਾਉਣਾ ਚਾਹੀਦਾ। ਜਿਵੇਂ ਵੀ ਗਈ ਤੇ ਕਿਹੜੀ ਗੱਲ ਤੂੰ ਲੜ ਕੇ ਆਇਆ? ਖੈਰ ਤੇ ਮੈਂ ਉਸ ਕੋ ਜਾ ਕੇ ਉਹਦੇ ਵੀਰਾ ਭਾਈਜਾਨ ਉਹਨੂੰ ਮੈਂ ਆਖਿਆ ਹੈ ਮੈਂ ਹੁਣ ਤੇਰੇ ਵੀਰਾਵਾਂ ਨਾਲ ਇੱਥੇ ਨਹੀਂ ਰਹਿਣਾ, ਮੈਂ ਤੈਨੂੰ ਮਕਾਨ ਲੈ ਦੇਣਾ ਕਿਰਾਏ ਤੇ ਲੈਦਾ, ਤੂੰ ਉੱਥੇ ਰਹੋ। ਨਹੀਂ ਯਾਰ ਮੇਰੀ ਗੱਲ ਤਾਂ ਸੁਣ, ਉੱਥੇ ਜੁਰਾਸੀ ਜੋ ਵੀ ਮਸਲਾ ਹੋਇਆ ਮੈਂ ਜ਼ਿੰਮੇਦਾਰ ਹੋਸਾਂ ਨਾ। ਇਹ ਦੱਸ ਜਿਹੜੀ ਕਿ ਬਲਾ ਆਈ ਹੁੰਦਾ ਸਾਈ ਮੈਂ ਹੋਣਾ ਜਾਂ ਹੁੰਦੇ ਵੀਰਾਵਾਂ ਹੋਣਾ? ਤੇ ਤੂੰ ਕਿਉਂ ਇਹ ਯਾਰ ਇਹ ਮੈਨੂੰ ਦੱਸ ਉਸ ਚੀਜ਼ ਦਾ ਤੂੰ ਸਾਈ ਵੈਸੇ ਵੀ ਆਏ ਘਰ ਰਹਿ ਕੇ ਵੀ ਬਾਹਰ ਵੱਖਰੇ ਮਕਾਨ ਤੇ ਰਸੇ। ਉਹ ਮੇਰੀ ਗੱਲ ਸੁਣ ਅਹਿਮਦ ਸ਼ੇਰ, ਉਹ ਸਾਰੀ ਜ਼ਿੰਮੇਵਾਰੀ ਤੇਰੀ ਬਣ ਜਾਣੀ ਹੈ। ਵੱਖਰਾ ਮਕਾਨ ਤੇ ਰਸੇ 100 ਮਸਲਾ ਮਸੈਲ ਹੁੰਦਾ, ਕੋਈ ਮੈਡੀਕਲ ਦਾ ਕੋਈ ਅੱਗੇ ਪਿੱਛੇ, ਉਹ ਸਾਰੀ ਜ਼ਿੰਮੇਵਾਰੀ ਤੇਰੇ ਸਿਰ ਤੇ ਹੋਣੀ। ਇੱਥੇ ਉਹਨਾਂ ਦੇ ਘਰ ਹੀ ਤੂੰ ਰਹਿੰਦਾ ਪਿਆ, ਜੋ ਟੈਨਸ਼ਨ ਤੂੰ ਘਰ ਨੂੰ ਵਧਾ ਉਹਦੇ ਵੀਰਾਵਾਂ ਦੀ ਸਿਰ ਪੀੜ ਉਹਦੀ ਸਿਰ ਪੀੜ, ਤੈਨੂੰ ਕੋਈ ਪਰਵਾਹ ਨਹੀਂ ਕੁਝ ਫਿਕਰ ਨਹੀਂ। ਚਲੋ ਬਾਹਰ ਇਹ ਇੱਕ ਤਾਂ ਵੱਖਰਾ ਬਾਹਰ ਨਾ ਰਵੀ, ਦੂਏ ਨੰਬਰ ਤੇ ਇਹ ਬਈ ਜਿਵੇਂ ਵੀ ਇਹ ਨਾ ਬਣਾ ਕੇ ਰੱਖ। ਮੇਰੇ ਵਰਗਾ ਕੋਈ ਹੁੰਦਾ ਨਾ ਮੈਂ ਸ਼ੇਰੋ ਤੇ ਕਿਆ ਹੀ ਬਾਤ ਆ। ਮੈਂ ਗਲਤੀ ਕਦੇ ਵੀ ਨਾ ਕਰਾਂ ਯਾਰ। ਭਰਜਾਈ ਮੇਰੀ ਭੈਣ ਹੈ, ਮੈਂ ਕੋਈ ਅੱਲਾ ਮਾਫੀ ਦੇ ਇਹ ਤਾਂ ਨਹੀਂ ਪਿਆਦਾ। ਤੇਰੀ ਮੱਤ ਲੈ ਲਈਏ ਹਾਂ ਹੁਣ ਇਸ ਗੱਲ ਤੇ ਅਮਲ ਹੋਸੀ। ਬਸ ਠੀਕ ਹੁਣ ਜਨਾਬ ਤੇਰਾ ਵਿਰਾਹ ਉਥੇ ਹੀ ਲੱਭ ਸੀ ਗਿਆ। ਬਸ ਠੀਕ ਹੈ ਤੇ ਉਤਾਈ ਲੱਭੀ ਤੇ ਇਸੇ ਹੀ ਤੇਰੀ ਬਿਹਤਰੀ ਹੈ। ਠੀਕ ਹੋ ਗਿਆ, ਮਿਹਰਬਾਨੀ। ठीक है आ जा पानी छानी नहीं मेहरबानी मैं आगे जाऊँगा मैं काम आ यासिफ नाल मैनू चलो ठीक है। ठीक है।